Himachal High Court takes suo motu cognizance of ruckus created by Punjab tourists in Manali, Manikaran, Bilaspur. Direct state government to file status report and listed the case for next hearing on March 13. 5 ਮਾਰਚ ਨੂੰ ਮਨਾਲੀ ਦੇ ਗ੍ਰੀਨ ਟੈਕਸ ਬੈਰੀਅਰ ਤੇ ਪੰਜਾਬ ਦੇ ਟੂਰਿਸਟ ਨੇ ਉੱਥੇ ਜਿਹੜਾ ਹੰਗਾਮਾ ਮਚਾਇਆ। The tourists got engaged in a fight with the workers for not paying green tax. Within no time, around 100 motorcyclists gathered on the road and started raising slogans and made the atmosphere tense ਕਿ ਜੀ 100 ਮੋਟਰਸਾਈਕਲਾਂ ਵਾਲੇ ਆ ਗਏ, ਉਹਨਾਂ ਕਿਹਾ ਜੀ ਅਸੀਂ ਟੈਕਸ ਨਹੀਂ ਦੇਣਾ, ਤੇ ਉਹਨਾਂ ਨੇ ਮਾਹੌਲ ਨੂੰ ਖਰਾਬ ਕਰ ਦਿੱਤਾ। It has been also reported that flag of Khalistan was also hoisted on a motorcycle, and on seeing the police in action, the rider dropped the flag. STM Manali reached ਹੁਣ ਇਹਨੂੰ ਵੀ ਖਾਲਿਸਤਾਨ ਨਾਲ ਜੋੜ ਦੇ, ਉਹ ਜਿਹੜਾ ਕੇਸਰੀ ਝੰਡਾ ਹੈ, ਕਿਉਂਕਿ ਜਦੋਂ ਟਰੈਵਲ ਕਰਦੇ ਨੇ ਨੌਜਵਾਨ ਖਾਲਸਾਈ ਝੰਡਾ ਪ੍ਰਾਈਡ ਨਾਲ ਉਹਨੂੰ ਤੁਸੀਂ ਖਾਲਿਸਤਾਨੀ ਝੰਡਾ ਕਹਿ ਦਿਓ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸਮੇਂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਵਿਚਲੇ ਮਨੀਕਰਨ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਘਟਨਾਵਾਂ ਨੂੰ ਇੱਕ ਪਾਸੇ ਢੰਗ ਨਾਲ ਸਿੱਖ ਵਿਰੋਧੀ ਬਣਾ ਕੇ ਮੁੱਖ ਧਾਰਾ ਮੀਡੀਆ ਵੱਲੋਂ ਪ੍ਰਚਾਰਿਆ ਗਿਆ ਹੈ। ਹੁਣ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਮਨੀਕਰਨ ਤੋਂ ਇਲਾਵਾ ਮਨਾਲੀ ਅਤੇ ਬਿਲਾਸਪੁਰ ਦੀਆਂ ਕੁਝ ਅਖੌਤੀ ਘਟਨਾਵਾਂ ਨੂੰ ਸਿੱਖਾਂ ਤੇ ਨਿਸ਼ਾਨਾ ਸਾਧਨ ਲਈ ਇਹਦਾ ਸੂ ਮੋਟੋ ਨੋਟਿਸ ਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਡਿਸਕਸ ਕੀਤਾ ਪਹਿਲੇ ਸੈਗਮੈਂਟ 'ਚ ਕਿ ਕਿਵੇਂ ਹਾਈ ਲੈਵਲ ਦੇ ਉੱਤੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨਾਲ ਮੋਦੀ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਹੜੇ ਅਖੌਤੀ ਇਹਨਾਂ ਦੇ ਮੰਦਰਾਂ ਤੇ ਹਮਲਾ ਜਿਹਨੂੰ ਕਿਹਾ ਜਾ ਰਿਹਾ, ਹਾਲਾਂ ਉਹ ਈਵਨ ਜੇ ਇਹਨਾਂ ਦੀ ਡੈਫੀਨੇਸ਼ਨ ਵੀ ਲਈ ਹੈ ਤੇ ਉਹ ਕੋਈ ਨਾਅਰਾ ਲਿਖਿਆ ਜਾਂ ਇਸ ਤੋਂ ਬਿਯੋਂਡ ਕੁਛ ਨਹੀਂ ਹੈ, ਉਹ ਵੀ ਇਹਨਾਂ ਦਾ ਆਪਣਾ ਕਾਰ ਹੈ। ਪਰ ਜਿਵੇਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਔਰ ਅਸੀਂ ਜਦੋਂ ਰਿਪੀਟਡਲੀ ਪਿਛਲੇ ਪੀਰੀਅਡ ਦਾ ਕਹਿ ਰਹੇ ਹਾਂ ਕਿ ਸਿੱਖ ਨਸਲਕੁਸ਼ੀ ਉੱਥੇ ਕਰਕੇ, ਕਿਉਂਕਿ ਬਾਹਰ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਸਿੱਖਾਂ ਨੇ ਆਵਾਜ਼ ਚੁੱਕਣੀ ਹੈ, ਬਾਹਰਲੀਆਂ ਹਕੂਮਤਾਂ ਇਸ ਦੇ ਉੱਤੇ ਜਿਹੜਾ ਉਹ ਆਵਾਜ਼ ਚੁੱਕ ਸਕਦੀਆਂ ਨੇ। ਸੋ ਆਲਰੇਡੀ ਉਹ ਸਿੱਖਾਂ ਨੂੰ, ਸਮੁੱਚੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਦੇ ਬਾਕਸ 'ਚ ਪਾ ਕੇ ਹੀ ਪੇਂਟ ਕਰਨਾ ਚਾਹੁੰਦੀਆਂ ਨੇ। ਔਰ ਵਿਦਨ ਕੰਟਰੀ ਜਿਹੜੇ ਥੋੜ੍ਹੇ ਬਹੁਤ ਵੀ ਅਖਬਾਰ ਦੇ ਉੱਤੇ ਜਾਂ ਮੀਡੀਆ ਦੇ ਨਾਲ ਜੁੜੇ ਹੋਏ ਨੇ, ਉਹ ਨਜ਼ਰ ਰੱਖਦੇ ਨੇ। ਤੁਸੀਂ ਦੇਖਿਆ ਹੋਏਗਾ ਕਿ ਭਾਈ ਇਮੀਡੀਏਟਲੀ ਅਸੀਂ ਮਨੀਕਰਨ ਦੀ ਘਟਨਾ ਔਰ ਵਾਪਰਦਾ ਉੱਥੇ ਕੁਛ ਹੋਰ ਹੈ, ਕਿਉਂਕਿ ਮੈਂ ਤਾਂ ਆਪਣੇ ਸੋਰਸਿਸ ਰਾਹੀਂ ਵੀ ਉੱਥੇ ਜਿਹੜੀ ਘਟਨਾਕ੍ਰਮ ਸੀ ਕਿ ਕਿਵੇਂ ਜਿਹੜਾ ਭੀੜ ਨਾਲ, ਹਿੰਦੂ ਤੋਂ ਵੀ ਭੀੜ ਨੇ ਮਨੀਕਰਨ ਦੇ ਗੁਰਦੁਆਰੇ ਤੇ ਅਟੈਕ ਕੀਤਾ ਫੁੱਲ ਫਲੈਜਡ, ਲੇਕਿਨ ਕਿਉਂਕਿ ਉਹ ਗੇਟ ਤੋੜ ਨਹੀਂ ਸਕੇ, ਪਰ ਕਿਸ ਕਿਸਮ ਦਾ ਉਹਨਾਂ ਦਾ ਵਰਤਾਰਾ ਸੀ, ਕਿਵੇਂ ਉਹਨਾਂ ਨੇ ਜਿਹੜਾ ਫਿਰ ਪਾਰਕਿੰਗ ਲੋਟ ਦੇ ਵਿੱਚ ਜਾ ਕੇ ਜਿਹੜਾ ਗੱਡੀਆਂ ਤੋੜੀਆਂ, ਔਰ ਫਿਰ ਜਿਹੜਾ ਅਗਲੇ ਦਿਨ ਤੱਕ ਪਹੁੰਚਦੇ ਆ ਜੇ ਉੱਥੇ ਇੱਕ ਇੰਟੈਲੀਜੈਂਸ DIG ਲੈਵਲ ਜਾਂ ਦੂਜੇ ਤੇ ਕੋਈ ਅਟਵਾਲ ਸ਼ਾਇਦ ਬੰਦਾ ਹੈ ਜਾਂ ਬੀਬੀ ਹੈ ਸਿੱਖ, ਉਹਨਾਂ ਤੱਕ ਪਹੁੰਚ ਹੋਈ ਔਰ ਉਹਨਾਂ ਨੇ ਉਹ ਸਾਰਿਆਂ ਨੂੰ ਫਿਰ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵੀ ਖੜਾ ਕੀਤਾ। ਅਦਰਵਾਈਜ਼ ਕੋਈ ਸਿਵਲ ਐਡਮਿਨਿਸਟ੍ਰੇਸ਼ਨ ਜਿੱਥੇ 8-10 ਹਜ਼ਾਰ ਬੰਦਾ ਇਕੱਠਾ ਹੋਇਆ ਹੈ, ਕੋਈ ਇਹ ਵੀ ਨਹੀਂ ਹੈ ਕਿ ਕੋਈ ਚੰਦਰਮਾ ਤੇ ਆਏ ਸਾਰਾ, ਪਰ ਕੋਈ ਵੀ ਉੱਥੇ ਨਹੀਂ ਆਇਆ ਸਵੇਰ ਤੱਕ ਔਰ ਕਿਸੇ ਨੇ ਸੇਫਟੀ ਨਹੀਂ ਦਿੱਤੀ। ਲੇਕਿਨ ਮੀਡੀਆ ਨੇ ਯਕਤਰਫਾ ਜਿਹੜਾ ਹੈ ਉਹ ਖਬਰ ਚਲਾਈ ਸਾਰੇ ਪਾਸੇ ਕਿ ਜੀ ਹੁਲੀਗਨਸ ਨੇ, ਔਰ ਦੂਜਾ ਉਹਨਾਂ ਨੇ ਮੰਦਰ ਦੇ ਉੱਤੇ ਪਹਿਲਾਂ ਅਟੈਕ ਕੀਤਾ ਔਰ ਫਿਰ ਇਹ ਹੋਇਆ, ਉਹਨਾਂ ਨੂੰ ਸ਼ਰਾਬੀਆਂ ਨਾਲ ਜੋੜਿਆ, ਔਰ ਦੂਜਾ ਤੀਜਾ ਉਹ ਤਾਂ ਚੱਲ ਹੀ ਰਿਹਾ। ਹੁਣ ਜੇ ਅਸੀਂ ਅੱਜ ਵੀ ਇੱਕ ਘਟਨਾ ਦਿੱਲੀ ਦੇ ਪਹਾੜਗੰਜ ਦੀ, ਜੋ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਵੀ ਸਾਨੂੰ ਭੇਜਿਆ, ਔਰ ਉਸ ਤੋਂ ਪਹਿਲਾਂ ਵੀ ਮੈਂ ਉਹ ਖਬਰ ਤਾਂ ਦੇਖ ਲਈ ਸੀ ਕਿ ਕਿਵੇਂ ਪਹਾੜਗੰਜ ਦੇ ਵਿੱਚ ਇੱਕ ਪਰਿਵਾਰ, ਗੁਰਸਿੱਖ ਪਰਿਵਾਰ ਜਿਹੜੇ ਉਹਨਾਂ ਨੂੰ ਧੂ ਕੇ ਕੇਸਾਂ ਤੋਂ ਔਰ ਮਾਰ ਕੁਟਾਈ ਔਰ ਦੂਜੀ ਤੀਜੀ ਕੀਤੀ ਜਾ ਰਹੀ ਹੈ, ਉਹਨੂੰ ਪੂਰਾ ਜਿਹੜਾ ਉਹ ਜ਼ਲੀਲ ਕੀਤਾ ਜਾ ਰਿਹਾ। ਸਾਡੇ ਵੀਰ UK ਤੋਂ ਸਾਨੂੰ ਲਿਖਦੇ ਨੇ, ਉਹਨਾਂ ਨੇ ਪਿੱਛੇ ਲਿਖਿਆ ਕਿ ਜੀ ਜੋ ਘਟਨਾ 26 ਜਨਵਰੀ ਨੂੰ ਦਿੱਲੀ 'ਚ ਹੋਈ ਸੀ ਸਿੱਖ ਬੱਚੀ ਦੇ ਨਾਲ ਰੇਪ ਦੀ, ਉਹਨੂੰ ਤੁਸੀਂ ਕਿਉਂਕਿ ਉਹਦੀ ਕੋਈ ਫੋਲੋ ਅਪ ਸਟੋਰੀ ਨਹੀਂ ਆਈ, ਲੇਕਿਨ ਉਹ ਪਾਰਟ ਇੱਥੇ ਉੱਥੇ ਕਿਤੇ ਨਾ ਕਿਤੇ ਕੁਛ ਹੁੰਦਾ ਵਾਪਰਦਾ ਉਹ ਤਾਂ ਨਜ਼ਰ ਆ। ਪਰ ਇਹ ਸਾਰੇ ਦੇ ਦੌਰ 'ਚ ਜਿਵੇਂ ਅਜਨਾਲਾ ਘਟਨਾ ਨੂੰ ਲੈ ਕੇ ਨੈਗੇਟਿਵਿਟੀ ਹੋ ਰਹੀ ਹੈ ਮੀਡੀਆ ਦੇ ਵਿੱਚ, ਔਰ ਜਿਹਨੇ ਕਦੇ ਕੋਈ ਸਟੋਰੀ ਨਹੀਂ ਕੀਤੀ ਉਹ ਸਾਰਾ ਨੈਸ਼ਨਲ ਮੀਡੀਆ ਆ ਕੇ ਪੰਜਾਬ 'ਚ ਬੈਠਾ ਹੁੰਦਾ, ਫਿਰ ਇੱਕਦਮ ਇਹ ਜਿਵੇਂ ਮਨੀਕਰਨ ਵਾਲੀ ਘਟਨਾ ਨੂੰ ਉਸੇ ਨੂੰ ਹੀ ਜੋੜਿਆ ਗਿਆ ਅਜਨਾਲਾ ਘਟਨਾ ਨਾਲ। BJP ਦੇ ਸਪੋਕਸਮੈਨ ਨੇ ਔਰ ਅਨੁਰਾਗ ਠਾਕਰ ਜਿਹੜਾ BJP ਦਾ ਮਿਨਿਸਟਰ ਹੈ ਹਿਮਾਚਲ ਤੋਂ, ਫੈਡਰਲ ਮਿਨਿਸਟਰ,
ਉਹਨੇ ਚਿੱਠੀ ਲਿਖੀ ਉਹਦੇ ਹਿਮਾਚਲ ਦੇ ਚੀਫ ਮਿਨਿਸਟਰ ਨੂੰ ਕਿ ਇਹ ਜਿਹੜਾ ਪੰਜਾਬ ਵਾਂਗ ਤੁਹਾਡੀ ਵੀ ਲਾ ਐਂਡ ਆਰਡਰ ਸਿਚੁਏਸ਼ਨ ਖਤਮ ਨਹੀਂ ਹੋਣੀ ਚਾਹੀਦੀ ਜਾਂ ਕੋਲੈਪਸ ਨਹੀਂ ਹੋਣੀ ਚਾਹੀਦੀ ਜਿਵੇਂ ਪੰਜਾਬ 'ਚ ਹੋਈ ਹੈ। ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹਿਮਾਚਲ 'ਚ ਕਾਂਗਰਸ ਦੀ ਸਰਕਾਰ ਹੈ। ਸੋ ਬੀਜੇਪੀ ਆਪਣੀ ਉਸ ਖੇਡ ਦੇ ਉੱਤੇ ਹੈ। ਔਰ ਇਹ ਵੀ ਜਦੋਂ ਮਨੀਕਰਨ ਦੇ ਚਸ਼ਮਦੀਦਾਂ ਦੀ ਅਸਲੀ ਕਹਾਣੀ ਵੀ ਬਾਹਰ ਆਈ ਕਿ ਭਾਈ ਇਹਨਾਂ ਨੇ ਰਾਈ ਦਾ ਪਹਾੜ ਬਣਾਇਆ, ਫਿਰ ਜਿਵੇਂ ਕਹਾਣੀ ਚਲਾਈ ਗਈ ਕਿ ਜੀ ਉਹ ਲੋਕਲ ਕੁੜੀਆਂ ਨੂੰ ਛੇੜਿਆ ਕਿਸੇ ਨੇ, ਇਹ ਵੀ ਸਾਹਮਣੇ ਆਇਆ ਕਿ ਬਿਲਕੁਲ ਝੂਠ। ਕੋਈ ਹਾਂ ਇੱਕ ਗਰੁੱਪ ਜਿਹੜਾ ਮੋਟਰਸਾਈਕਲਾਂ ਦੇ ਉੱਤੇ ਲੰਘਿਆ, ਉਹਨਾਂ ਨੇ ਜਕਾਰੇ ਨਾਰੇ ਲਾਏ ਔਰ ਉੱਥੇ ਨੇੜੇ ਤੇੜੇ ਉਹਨਾਂ ਦਾ ਕੋਈ ਸਮਾਗਮ ਵੀ ਚੱਲ ਰਿਹਾ ਹੋਏਗਾ, ਕਿਉਂਕਿ ਉਹ ਵੀ ਇੱਦਾਂ ਦੇ ਮੌਕੇ ਖਾਸ ਤੌਰ ਤੇ ਪ੍ਰੋਵੋਕੇਸ਼ਨ ਦਾ ਸਮਾਨ ਤਿਆਰ ਕਰਦੇ ਨੇ ਪਹਾੜੀਏ। ਇਹ ਵੀ ਖਬਰ ਆਇਆ ਕਿ ਵੀ ਬਿਲਕੁਲ ਫਾਲਸ ਸੀ। ਔਰ ਇਹ ਵੀ ਆਇਆ ਕਿ ਵੀ ਜੇ ਉੱਥੇ ਉਹ ਜਾ ਕੇ ਨਾ ਰੋਕਦੇ ਨੌਜਵਾਨ, ਜਿਵੇਂ ਉਹ ਵਹੀਕਲਸ ਤੋੜ ਰਹੇ ਸੀ, ਉਹਨਾਂ ਨੂੰ ਕਾਊਂਟਰ ਨਾ ਕਰਦੇ, ਤਾਂ ਉਹ ਭੀੜ ਜਿਹੜੀ ਹੈ ਪਾਰਕਿੰਗ ਲਾਟ ਰਾਹੀਂ ਗੁਰਦੁਆਰੇ 'ਚ ਆ ਕੇ ਔਰ ਉੱਥੇ 2-3 ਹਜ਼ਾਰ ਤੋਂ ਜ਼ਿਆਦਾ ਲੋਕ ਤਾਂ ਜਿਹੜੇ ਨੇ ਉਹ ਕਮਰਿਆਂ ਦੇ ਵਿੱਚ ਸੀ। ਔਰ ਕਿੰਨਾ ਖੌਫ ਹੋਇਆ ਕਿ ਅਗਲੇ ਦਿਨਾਂ 'ਚ ਖੌਫਜ਼ਦਾ ਹੋ ਕੇ ਉਹਨਾਂ ਨੂੰ ਉੱਥੋਂ ਸੇਫਟੀ ਦੇ ਨਾਲ ਕੱਢਣ ਲਈ ਪੰਜਾਬ ਦੀ ਗਵਰਨਮੈਂਟ ਔਰ ਦੂਜੇ ਲੈਵਲ ਦੇ ਉੱਤੇ ਗੱਲਬਾਤ ਹੋਈ। ਪਰ ਗੱਲ ਇੱਥੇ ਨਹੀਂ ਮੁੱਕੀ ਹੈ, ਕਿਉਂਕਿ ਉਹੀ ਪੀਰੀਅਡ ਜਦੋਂ ਅਸੀਂ ਪਹਾੜਗੰਜ ਵਾਲੀ ਘਟਨਾ ਦੀ ਗੱਲ ਕਰਦੇ ਹਾਂ, ਮਨੀਕਰਨ ਵਾਲੀ ਹੋਈ, ਫਿਰ ਯੂਪੀ ਦੀ ਸਾਹਮਣੇ ਆਈ ਕਿ ਇੱਕ ਸਿੱਖ ਨੌਜਵਾਨ ਦੇ ਨਾਲ ਕੀ ਵਾਪਰਿਆ ਕੀ ਨਹੀਂ ਹੋਇਆ। ਬੇਸ਼ੱਕ ਅਨੰਦਪੁਰ ਸਾਹਿਬ ਦੀ ਘਟਨਾ, ਪ੍ਰਦੀਪ ਸਿੰਘ ਜਿਹੜੇ ਕੈਨੇਡਾ ਤੋਂ ਗਏ, ਉਹਨੂੰ ਬੇਸ਼ੱਕ ਪੰਜਾਬ ਦੇ ਉਹ ਗੁੰਡਾ ਅਨਸਰਾਂ ਨਾਲ ਜੋੜਿਆ ਜਾ ਰਿਹਾ, ਲੇਕਿਨ ਕਿਉਂਕਿ ਅਜੇ ਤੱਕ ਵੀ ਕੋਈ ਪ੍ਰੋਪਰ ਬਰੀਫਿੰਗ ਜਿਹੜੀ ਹੈ ਪੁਲਿਸ ਲੈਵਲ ਤੇ ਨਹੀਂ ਆਈ, ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਇਸ ਕਿਸਮ ਨੂੰ ਕਈ ਵਾਰੀ ਏਜੰਸੀਆਂ ਦੇ ਬੰਦੇ ਫੈਸਿਲੀਟੇਟ ਹੀ ਕਰਦੇ ਨੇ, ਫੈਸਿਲੀਟੇਟ ਕਰਕੇ ਸਲਿੱਪ ਕਰ ਜਾਂਦੇ ਨੇ। ਔਰ ਅਸੀਂ ਤਾਂ ਇੱਕ ਦੂਜੇ ਨੂੰ ਹੀ ਕਹਿਣ ਤੇ ਲੱਗੇ ਹੋਏ ਹਾਂ ਜੇ ਅਨੰਦਪੁਰ ਦੇ ਹੋਲੇ 'ਚ ਇਹ ਹੋਇਆ ਜਾਂ ਦੂਜਾ ਹੋਇਆ ਜਾਂ ਨਿਹੰਗਾਂ ਨੂੰ ਬਦਨਾਮ ਕਰਨ ਲਈ ਜਾਂ ਜਿਹੜੇ ਕਰਦੇ ਸੀ ਹੁਣ ਨਿਹੰਗ ਮਾਰਤਾ। ਲੇਕਿਨ ਜੇ ਤੁਸੀਂ ਉਹ ਸਾਰਿਆਂ ਨੂੰ ਸੀਰੀਅਲਾਈਜ਼ ਕਰਕੇ ਦੇਖੋ ਤੇ ਅੱਜ ਜਿਹੜੀ ਮੇਨ ਖਬਰ, ਔਰ ਜਦੋਂ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਜੇ ਵਾਈਟ ਹਾਊਸ ਦੇ ਸਪੋਕਸਮੈਨ ਨੇ ਇੱਕ ਸਵਾਲ ਦਾ ਜਵਾਬ ਜਿਹੜਾ ਲੋਡਡ ਸਵਾਲ ਸੀ ਖਾਲਿਸਤਾਨੀ ਐਕਟਿਵਿਸਟ ਦੇ ਨਾਲ ਜੋੜ ਕੇ ਉਹਨੂੰ 85 ਦੇ ਏਅਰ ਇੰਡੀਆ ਬਲਾਸਟ ਨਾਲ ਜੋੜਿਆ ਗਿਆ, ਤੇ ਉਹਨੇ ਕੋਈ ਜ਼ਿਕਰ ਨਹੀਂ ਕੀਤਾ ਖਾਲਿਸਤਾਨ ਦਾ ਜਾਂ ਦੂਜਾ ਦਹਿਸ਼ਤਗਰਦੀ ਨੂੰ ਉਹਨੇ ਕੰਡੈਮ ਕੀਤਾ। ਤੇ ANI ਨੇ ਉਸ ਖਬਰ ਨੂੰ ਐਸਾ ਕਮਾਇਆ ਜਿਵੇਂ ਕਿ ਅਮਰੀਕਾ ਨੇ ਸਾਰੀ ਖਾਲਿਸਤਾਨ ਲਹਿਰ ਨੂੰ ਦਹਿਸ਼ਤਗਰਦ ਕਹਿ ਕੇ ਉਹਦੇ ਤੇ ਜਿਵੇਂ ਪਾਬੰਦੀ ਲਾ ਦੇਣੀ ਹੁੰਦੀ। ਸੋ ਉਹਨਾਂ ਦੀ ANI ਹੋਏ ਔਰ ਦੂਸਰੀ ਨਿਊਜ਼ ਏਜੰਸੀ IANS, ਇਹ ਵੀ ਰਾਹ ਦਾ ਫਰੰਟ ਹੈ। ਹੁਣ ਖਬਰ ਕੱਲਾ ਇਹ ਨਹੀਂ ਹੈ ਵੀ ਇਹਨਾਂ ਨੇ, ਹੁਣ ਅਸੀਂ ਦੇਖਦੇ ਹਾਂ ਵੀ ਹਰਿਆਣਾ ਗੁਰਦੁਆਰਾ ਕਮੇਟੀ ਤਾਂ ਬਣਾਈ ਜਾਂਦੀ ਹੈ ਹੁੱਡੇ ਦੀ ਸਰਕਾਰ ਵੱਲੋਂ ਕਾਂਗਰਸ ਦੇ ਵੇਲੇ, ਕੇਸ ਲਿਜਾਇਆ ਜਾਂਦਾ ਸੁਪਰੀਮ ਕੋਰਟ 'ਚ ਚੈਲੰਜ ਵਾਲਾ। ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਮਨੋਹਰ ਲਾਲ ਖੱਟੜ ਦੀ ਹੁਣ ਸਰਕਾਰ ਵੇਲੇ, ਔਰ ਸ਼੍ਰੋਮਣੀ ਕਮੇਟੀ ਦਾ ਇਹੀ ਹੈ ਕਿ ਜੀ ਪੰਥ ਤੋੜਤਾ ਔਰ ਤੁਹਾਡੇ ਵੀ ਟੁਕੜੇ ਹੋ ਜਾਣ ਪਾਰਲੀਮੈਂਟ ਦੇ, ਇਵੇਂ ਜਿਵੇਂ ਤੁਸੀਂ ਪੰਥ ਦੀ ਪਾਰਲੀਮੈਂਟ ਮਿੰਨੀ ਪਾਰਲੀਮੈਂਟ ਤੋੜਤੀ, ਉਹ ਤਾਂ ਇਸ ਕੰਮ ਤੇ ਲੱਗੇ ਹੋਏ ਨੇ। ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿੱਥੇ ਇਹਨਾਂ ਨੇ ਪੋਲੀਟੀਕਲੀ ਮਾਰਨਾ ਉੱਥੇ ਪੋਲੀਟੀਕਲ ਦੇ ਹੁੰਦਾ, ਜਿੱਥੇ ਪੁਲਿਸ ਨੂੰ ਯੂਜ਼ ਕਰਨਾ, ਤੇ ਜਿਹੜਾ ਕੋਈ ਫਿਰ ਇਹਨਾਂ ਚੋਂ ਬਚ ਜਾਂਦਾ ਫਿਰ ਅਦਾਲਤਾਂ, ਹਾਈ ਕੋਰਟ, ਸੁਪਰੀਮ ਕੋਰਟ ਇਹਨਾਂ ਨੇ ਰੱਖੇ ਹੋਏ ਨੇ ਜੋ ਉਹਨਾਂ ਨੇ ਨਸਲਕੁਸ਼ੀਆਂ ਦੇ ਦੋਸ਼ੀਆਂ ਨੂੰ ਬਰੀ ਕਰਨ ਲਈ ਰੱਖੇ, ਜਾਂ ਜਿਹਦਾ ਕਦੇ ਸੂ ਮੋਟੋ ਨੋਟਿਸ ਲੈ ਕੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਲਾਈਨ ਹੋਏ। ਹੁਣ ਖਬਰ ਹੈ ਹਿਮਾਚਲ ਹਾਈ ਕੋਰਟ ਟੇਕ ਸੂ ਮੋਟੋ cognizance of ruckus created by Punjab tourists in Manali, Manikaran, Bilaspur, direct state government to file status report and listed the case for next hearing on March 13. 13 ਮਾਰਚ, ਅੱਜ ਅਸੀਂ 10 ਮਾਰਚ ਨੂੰ ਗੱਲ ਕਰ ਰਹੇ ਹਾਂ। ਐਸੀ ਐਮਰਜੈਂਸੀ 13 ਮਾਰਚ ਦੀ ਹੀਅਰਿੰਗ, ਔਰ ਕੱਲਾ ਇਹ ਨਹੀਂ, ਮਨੀਕਰਨ ਦੇ ਨਾਲ ਉਹਨਾਂ ਨੇ ਜਿਹੜੀਆਂ ਘਟਨਾਵਾਂ ਦੀ ਕੋਈ ਖਬਰ ਅਸੀਂ ਕਿਤੇ ਦੇਖੀ ਹੋਈ ਹੈ, ਬਿਲਾਸਪੁਰ ਔਰ ਮਨਾਲੀ, ਉਹਨਾਂ ਨੂੰ ਵੀ ਨਾਲ ਜੋੜ ਲਿਆ। ਔਰ ਇਹ ਕਹਿ ਕੇ ਕਿ ਪੰਜਾਬ ਟੂਰਿਸਟ, ਜਦੋਂ ਪੰਜਾਬ ਟੂਰਿਸਟ ਉੱਥੇ ਆਉਣ ਵਾਲੇ ਦਿੱਲੀ ਤੋਂ ਵੀ ਨੇ, ਯੂਪੀ ਤੋਂ ਵੀ ਨੇ, ਤੁਸੀਂ ਬਲੌਗ ਦੇਖੋ ਮਨੀਕਰਨ ਨੂੰ ਲੈ ਕੇ, ਕਈ ਹਿੰਦੂ ਵਲੌਗਰਸ ਦੇ ਵਲੌਗ ਨੇ, ਪਰ ਕਿਉਂਕਿ ਨਿਸ਼ਾਨਾ ਇਸ ਵੇਲੇ ਸਿੱਖ ਨੇ ਔਰ ਪੰਜਾਬ ਨੂੰ ਟਾਰਗੇਟ ਕਰਨਾ ਹੈ। ਔਰ ਇਹ ਖਬਰ ਦੀ ਤੁਸੀਂ ਡੀਟੇਲ ਦੇਖੋ ਤੇ ਉਤੋਂ ਤਾਂ ਖੌਫਜ਼ਦਾ ਮੈਂ ਹੋਇਆ ਦੇਖ ਕੇ ਕਿ ਵੀ ਇਹ ਤਾਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹ ਇਹ ਹੈ ਕਿ ਵੀ ਹੈਂਗ ਫਸਟ ਟਰਾਈ ਲੇਟਰ, ਉਹ ਹੈ taking suo moto cognizance of tourists mainly from Punjab, ransacking shops and houses in Himachal Pradesh, Manikaran, in Kullu district, famed for a Sikh shrine, and elsewhere.
The High Court on Friday directed the state government to file status report and listed the case for next hearing in March. Immediate hearing, state government ਨੂੰ ਕਿਹਾ ਜੀ ਫਾਈਲ ਕਰੋ ਔਰ ਫਿਰ ਉਹਨਾਂ ਨੇ ਇਸ਼ੂ ਨੋਟਿਸ ਚੀਫ ਸੈਕਟਰੀ ਪ੍ਰਿੰਸੀਪਲ ਸੈਕਟਰੀ ਫਲਾਣਾ ਢਿਮਕਾ ਔਰ ਜੱਜਾਂ ਦੇ ਨਾਂ ਨੇ। ਹੁਣ ਨਿਊਜ਼ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਆਲਰੇਡੀ ਉਹਨਾਂ ਨੇ ਕੋਰਟ ਨੇ ਦੋਸ਼ੀ ਬਣਾ ਦਿੱਤੇ ਹੋਏ ਨੇ। As per news published on March 6th, it had been reported that tourists from Punjab created ruckus at Manali's green tax barrier on March 5th. So ਸ਼ੁਰੂ ਮਨਾਲੀ ਤੋਂ ਕੀਤਾ ਕਿ 5 ਮਾਰਚ ਨੂੰ ਮਨਾਲੀ ਦੇ ਗ੍ਰੀਨ ਟੈਕਸ ਬੈਰੀਅਰ ਤੇ ਪੰਜਾਬ ਦੇ ਟੂਰਿਸਟ ਨੇ ਉੱਥੇ ਜਿਹੜਾ ਹੰਗਾਮਾ ਮਚਾਇਆ। The tourists got engaged in a fight with the workers for not paying green tax ਕਿ ਜੀ ਉਹ ਤਾਂ ਟੈਕਸ ਹੀ ਨਹੀਂ ਦੇ ਰਹੇ ਸੀ। Within no time, around 100 motorcyclists gathered on the road and started raising slogans and made the atmosphere tense ਕਿ ਜੀ 100 ਮੋਟਰਸਾਈਕਲਾਂ ਵਾਲੇ ਆ ਗਏ, ਉਹਨਾਂ ਕਿਹਾ ਜੀ ਅਸੀਂ ਟੈਕਸ ਨਹੀਂ ਦੇਣਾ ਤੇ ਉਹਨਾਂ ਨੇ ਮਾਹੌਲ ਨੂੰ ਖਰਾਬ ਕਰ ਦਿੱਤਾ। The tourists were creating a hue and cry over payment of green tax. On both sides, there were long queues of vehicles. It has been also reported that flag of Khalistan was also hoisted on a motorcycle. And on seeing the police in action, the rider dropped the flag. STM Manali reached ਹੁਣ ਇਹਨੂੰ ਵੀ ਖਾਲਿਸਤਾਨ ਨਾਲ ਜੋੜ ਦਿਓ। ਉਹ ਜਿਹੜਾ ਕੇਸਰੀ ਝੰਡਾ ਹੈ ਕਿਉਂਕਿ ਜਦੋਂ ਟਰੈਵਲ ਕਰਦੇ ਨੇ ਨੌਜਵਾਨ ਖਾਲਸਾਈ ਝੰਡਾ ਪ੍ਰਾਈਡ ਨਾਲ ਉਹਨੂੰ ਤੁਸੀਂ ਖਾਲਿਸਤਾਨੀ ਝੰਡਾ ਕਹਿ ਦਿਓ ਔਰ ਉਹਨੂੰ ਜੇ ਉਹ ਉਹਨਾਂ ਨੇ ਰਕਸ ਕ੍ਰੀਏਟ ਕੀਤਾ। ਫਿਰ ਔਨ ਮਾਰਚ 7th another newspaper ਹੁਣ ਪਹਿਲੀ ਖਬਰ ਮਨੀਕਰਨ ਤੇ ਹਮਲੇ ਤੋਂ ਪਹਿਲਾਂ ਦੀ ਡੇਟ ਨਾਲ ਜੋੜੀ ਹੈ ਮਾਰਚ 6 ਦੀ ਫਿਰ ਮਾਰਚ 7। On March 7, another newspaper reported that tourists from Punjab also went on a rampage in Manikaran. ਪਹਿਲਾਂ ਵੀ tourists from Punjab rampage ਗਏ, ਇੱਥੇ ਵੀ Manikaran. A riot-like situation was witnessed in Manikaran on the night of March 6th as over 100 hooligans and miscreants from Punjab created ruckus and rampage through the town carrying flags in the hand. ਉੱਥੇ ਵੀ 100 ਸੀ ਟੈਕਸ ਨਾ ਦੇਣ, ਇੱਥੇ ਵੀ 100 ਆ ਗਏ ਝੰਡੇ ਲੈ ਕੇ ਉਹ ਸ਼ਹਿਰ ਦੇ ਵਿੱਚ ਘੁੰਮਣ ਲੱਗ ਗਏ ਔਰ ਉਹਨਾਂ ਨੇ ਇੱਕ ਜਿਹੜਾ ਉੱਥੇ ਬਲਵਾ ਮਚਾਤਾ ਹੰਗਾਮਾ ਕਰ। Some miscreants had consumed alcohol, hurled bottles towards the Naina Mata temple and on the road ਕਿ ਜੀ ਉਹਨਾਂ ਚੋਂ ਉਹਨਾਂ ਦੇ ਹੱਥਾਂ 'ਚ ਕੁਛ ਤੇ ਸ਼ਰਾਬ ਦੀਆਂ ਬੋਤਲਾਂ ਸੀ ਔਰ ਜਿਹੜਾ ਨੈਣਾ ਦੇਵੀ ਦਾ ਮੰਦਿਰ ਹੈ ਉਹਦੇ ਵੱਲ ਉਹਨਾਂ ਨੇ ਉਹ ਬੋਤਲਾਂ ਸੁੱਟੀਆਂ। ਹੁਣ ਤੁਸੀਂ ਦੇਖੋ ਕਿ ਕਿਵੇਂ ਉਹਨੂੰ ਬਿਲਡ ਕਰ ਰਹੇ ਨੇ। ਆਫਟਰ ਲੋਕਲ ਰੈਜ਼ੀਡੈਂਟਸ ਇੰਟਰਵੀਨ ਹੈ ਜਿਵੇਂ ਉਹ ਜੱਜ ਬਣ ਕੇ ਆਏ, ਇਹ ਨਹੀਂ ਹੈ ਵੀ ਗੁੰਡਾਗਰਦੀ। ਆਫਟਰ ਲੋਕਲ ਰੈਜ਼ੀਡੈਂਟਸ ਇੰਟਰਵੀਨਡ the miscreants went on a rampage and vandalized temples, houses and 20 vehicles with iron rods and sticks ਕਿ ਜੀ ਜਦੋਂ ਲੋਕ ਵਿਚਾਰੇ ਬੇਨਤੀ ਕਰਨ ਆਏ ਉਹਨਾਂ ਨੇ ਮੰਦਰ ਤੋੜ ਦਿੱਤੇ ਉੱਥੇ ਔਰ 20 ਵਹੀਕਲ ਤੋੜ ਦਿੱਤੇ ਔਰ iron rods or ਦੂਜੇ। The tourists thrashed everyone they saw on the way and created an atmosphere of panic ਕਿ ਜਿਹੜਾ ਵੀ ਰਾਹ 'ਚ ਆਇਆ ਉਹਨਾਂ ਨੇ ਚਪੇੜਾਂ ਮਾਰੀਆਂ, ਡਰ ਕ੍ਰੀਏਟ ਕੀਤਾ। On being countered by a local boy, they hit him on the head with a beer bottle and also assaulted him with a rod ਕਿ ਇੱਕ ਨੌਜਵਾਨ ਨੇ ਉਹਨਾਂ ਨੂੰ ਰੋਕਿਆ, ਉਹਦੇ ਸਿਰ 'ਚ ਵੀ ਰੋਡ ਮਾਰ ਕੇ ਉਹਨੂੰ ਕਰਤਾ। They entered an eatery forcibly and misbehaved with those present there ਕਿ ਕੋਈ ਰੈਸਟੋਰੈਂਟ 'ਚ ਵੜ ਗਏ ਉੱਥੇ ਵੀ ਮਿਸਬਿਹੇਵ ਕੀਤਾ। 5 persons sustained injuries in the incident and there prevailed an atmosphere of fear and anguish among the local residents ਕਿ ਜੀ 5 ਜਿਹੜੇ ਨੇ ਉਹ ਜ਼ਖਮੀ ਨੇ, ਲੋਕਾਂ ਦੇ ਵਿੱਚ ਬੜਾ ਗੁੱਸਾ ਹੈ। The local residents have demanded a strict action against the miscreant and to identify and apprehend them। ਔਰ ਜਿਹੜੀਆਂ ਖਬਰਾਂ ਸਾਨੂੰ ਉੱਥੋਂ ਮਿਲ ਰਹੀਆਂ ਨੇ ਇਹ ਪੰਜਾਬ 'ਚ ਇਸ ਵੇਲੇ ਫੜੋ ਫੜਾਈ ਹਿਮਾਚਲ ਪੁਲਿਸ ਦੀ ਲਿਸਟ ਦੇ ਉੱਤੇ। ਹੁਣ ਇੱਥੇ ਮਾਰਚ 6 ਤੋਂ ਬਾਅਦ ਮਾਰਚ 7 ਦੇ ਹਵਾਲੇ ਨਾਲ ਫਿਰ another news published on March 7 reported that after the incident at Manikaran, devotees from Punjab gathered in hundreds and created ruckus in Garamora in Bilaspur district। ਉਹਨੇ ਬਿਲਾਸਪੁਰ ਵੀ ਜੋੜਤਾ ਕਿ ਜੀ ਉੱਥੇ ਇਕੱਠੇ ਹੋ ਕੇ ਉਹਨਾਂ ਨੇ ਗੜਬੜ ਦਾ ਬਾਈਕ ਰਾਈਡਰਸ ਗੋਇੰਗ ਟੂ ਐਂਡ ਰਿਟਰਨਿੰਗ ਫਰਮ ਮਨੀਕਰਨ ਗੈਦਰਡ ਐਟ ਗਰਮਾਪੋਰਾ a gateway to Himachal Pradesh on Chandigarh Manali national highway and kept the highway closed for about 1.5 hours। ਤਿੰਨੋਂ ਘਟਨਾਵਾਂ ਜੋੜ ਕੇ ਉਹਨਾਂ ਨੇ ਇਹ ਕਿਹਾ ਹਿਮਾਚਲ ਗਵਰਨਮੈਂਟ ਨੂੰ, ਚੀਫ ਸੈਕਟਰੀ ਨੂੰ, ਦੂਜਾ ਇਹ ਅਦਾਲਤਾਂ ਦਾ ਹਾਲ ਹੈ। ਹੁਣ ਇਹ ਇਸ ਕਿਸਮ ਦੀ ਖਬਰ ਤਾਂ ਕਿਸੇ ਹਿੰਦੂ ਤੋਂ ਵੀ ਮੀਡੀਆ ਨੇ ਵੀ ਨਹੀਂ ਲਾਈ ਹੈ। ਜਿਹੜੀ ਹਾਈ ਕੋਰਟ ਨੂੰ ਮਨੀਕਰਨ ਵੀ ਨਜ਼ਰ ਆ ਗਿਆ,
ਬਿਲਾਸਪੁਰ ਵੀ ਨਜ਼ਰ ਆ ਗਿਆ ਔਰ ਦੂਸਰਾ ਵੀ ਜਿਹੜਾ ਗ੍ਰੀਨ ਟੀ ਵੀ ਆ ਗਿਆ ਟੈਕਸ ਕੇ ਜੀ ਕਿਵੇਂ ਰੋਕਿਆ। ਸੋ ਇਹ ਤੋਂ ਅੰਦਾਜ਼ਾ ਲਾਓ। ਔਰ ਹਿਮਾਚਲ 'ਚ ਜੀ ਜਿੱਥੇ ਬਹੁਤ ਥੋੜੇ ਸਿੱਖ ਰਹਿੰਦੇ ਨੇ ਉਹਨਾਂ ਦੇ ਵਿੱਚ ਕਿੰਨਾ ਫੀਅਰ ਹੋ। ਅਸੀਂ ਇੱਥੇ ਬੈਠੇ ਹਾਂ, ਇਹ ਖਬਰ ਜਦੋਂ ਮੈਂ ਦੇਖੀ ਮੈਂ ਕਿਹਾ ਜੀ ਇਹ ਤਾਂ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਥਾਵਾਂ ਤੇ ਵੀ ਇਹ ਵਰਤਾਰਾ ਦੇਖਾਂਗੇ। ਬਿਲਕੁਲ। ਤੇ ਜੇ ਅਜੇ ਵੀ ਸਾਡਾ ਇੱਕ ਵੱਡਾ ਹਿੱਸਾ ਇਸੇ ਨੀਚ ਸੁੱਤਾ ਹੋਇਆ ਕਿ ਭਾਈ ਠੀਕ ਹੈ ਜੋ ਹੋਏਗਾ ਦੇਖਿਆ ਜਾਏਗਾ, ਤੇ ਫਿਰ ਅਸੀਂ ਇਸ ਗੱਲ ਦਾ ਧਿਆਨ ਰਹੇ ਕਿ ਸਾਨੂੰ ਉਹਨਾਂ ਨੇ ਬਲਦੀ ਦੇ ਬੂਥੇ ਦੇ ਮੂਹਰੇ ਲਿਆ ਕੇ ਖੜਾ ਕਰ ਦਿੱਤਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।